ਅਸੀਂ ਵੀ ਰੈਂਡਮਲੀ ਪਿੰਡਾਂ ਵੱਲ ਨੂੰ ਮੂੰਹ ਕਰ ਲਿਆ, ਚਚਨੀਆਂ ਦੇ ਪਿੰਡਾਂ ਵੱਲ। ਮੈਂ ਕਿਹਾ ਚਚਨੀਆਂ ਸ਼ਹਿਰ ਬਾਅਦ ਚ ਜਾਵਾਂਗੇ, ਪਹਿਲੋਂ ਇਹਨਾਂ ਦੇ ਪਿੰਡ ਪੁੰਡ ਵੇਖ ਆਈਏ ਵੀ ਕਿਦਾਂ ਦੇ ਆ, ਕੀ ਹਿਸਾਬ ਕਿਤਾਬ ਆ, ਕੀ ਜੁਗਾੜ ਆ। ਤੇ ਗਾਈਆਂ ਗੁਈਆਂ ਇਹਨਾਂ ਵੀ ਰੱਖੀਆਂ ਬਹੁਤ, ਮਤਲਬ ਇਹ ਚਰਦੀਆਂ ਪਈਆਂ ਫਸਲਾਂ ਦੇ ਵਿੱਚ ਗਾਈਆਂ। ਇਹ ਪਿੰਡ ਆ ਜਿੱਥੇ ਮੈਂ ਤੁਹਾਨੂੰ ਲੈ ਕੇ ਆਇਆ ਇਸ ਵੇਲੇ। ਇਹ ਅਸੀਂ ਗਰੂਦਨੀ ਚਚਨੀਆਂ ਗਰੂਦਨੀ ਤੋਂ 32 ਗਿਆ ਤੇ ਚਚਨੀਆਂ ਤੋਂ ਥੋੜਾ ਜਿਹਾ ਜ਼ਿਆਦਾ ਪੈਂਦਾ। ਤੇ ਸਾਡੀ ਪੂਰੀ ਸਲਾਹ ਹੈ, ਸਾਨੂੰ ਇੱਥੇ ਕੋਈ ਡੱਕ ਲੈ ਤੇ ਪੁੱਛੋ ਕੋਈ ਰੋਟੀ ਖਾਓਗੇ? ਅਸੀਂ ਕਹੀ ਹਾਂ, ਅਸੀਂ ਕਹੀ ਹਾਂ ਖਾਣੀ ਹੈ, ਅਸੀਂ ਰਾਤ ਰਹਿ ਜਾ ਵੀ। ਹੈਗਾ ਨੋ 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 ਬਸ ਵੇਖਣੀ ਹੈ। ਓਕੇ ਯਾ ਓਨਲੀ ਸਾਨੂੰ ਨਾ ਚਾਹ ਦੀ ਆਫਰ ਕਰਾਤੀ ਹੈ। ਮੈਂ ਕਿਹਾ ਵੀ ਸੁੱਕਾ ਨਹੀਂ ਜਾਣ ਦੇਣਾ, ਮੈਂ ਚਾਹ ਪੀ ਕੇ ਜਾਣਾ। ਸੋ ਆਂਦੇ ਵੀ ਆ ਜਾਓ ਆਪਣੇ ਸਾਡੇ ਘਰ, ਤੇ ਗੱਡੀ ਅਸੀਂ ਲਾਤੀ ਇੱਥੇ, ਤੇ ਵਾਪਸੀ ਆਪਾਂ ਆ ਕੇ ਵੇਹਨੇ ਆ ਮਕਾਨ ਪੁੱਛ ਕੇ ਨਾਲ ਜਾਵਾਂਗੇ। ਆ ਜਾ ਨਾਲ ਚੱਲਾਂਗੇ। ਇਹ ਘਰ ਇਹਨਾਂ ਦਾ ਬਹੁਤ ਸੋਹਣਾ। ਲਓ ਵੀ ਆਪਾਂ ਸ਼ਾਮ ਦੀ ਰੋਟੀ ਵੀ ਤਕਰੀਬਨ ਖਾ ਲਈ ਆ, ਸਾਰਾ ਕੁਝ ਸਾਨੂੰ ਦੇ ਦਿੱਤਾ ਤੇ ਖਾ ਪੀ ਲਿਆ, ਤੇ ਅਸੀਂ ਹੁਣ ਚੱਲੇ ਆ ਇੱਥੋਂ। ਆਂਦੇ ਸਾਨੂੰ ਰੋ, ਲੇਕਿਨ ਹੈਗਾ ਵੀ ਨਹੀਂ, ਅੱਗੇ ਇਹਨਾਂ ਦੇ ਜਿਹੜੇ ਬੇਟਾ ਤੇ ਬੇਟੀ ਨੇ ਉਹ ਰਹਿੰਦੇ ਨੇ ਆਸਟ੍ਰੇਲੀਆ, ਇਹ ਇਕੱਲੇ ਰਹਿੰਦੇ ਨੇ। ਮੈਂ ਕਿਹਾ ਮੁਨਾਸਬ ਨਹੀਂ, ਆਪਾਂ ਹੋਰ ਕਿਤੇ ਜਾ ਕੇ ਰਹਿੰਦੇ। ਠੀਕ ਹੈ ਮਕਾਰ, ਚਲੀਏ। ਇਹਨਾਂ ਦਾ ਦੇਖੋ, ਅਸੀਂ ਆਏ, ਇਹਨਾਂ ਸਾਡੀ ਸੇਵਾ ਕੀਤੀ। ਇੱਕ ਅਣਜਾਣ ਕੰਟਰੀ ਤੇ ਹੈ ਇਹ ਰੂਸ, ਉਹਦਾ ਜਿਹੜਾ ਸਟੇਟ ਹੈ ਚਚਨੀਆਂ। ਇੱਥੇ ਆਏ, ਅਸੀਂ ਬਾਹਰ ਖੜੇ ਸੀ, ਅੰਕਲ ਹੋਰੀ ਸਾਨੂੰ ਮਿਲੇ, ਇਹਨਾਂ ਗੱਲਬਾਤ ਕੀਤੀ। ਇਹਨਾਂ ਕਿਹਾ ਕੁਝ ਖਾਓ ਪੀਓਗੇ? ਅਸੀਂ ਕਿਹਾ ਹਾਂ ਖਾਵਾਂਗੇ, ਕਿਉਂਕਿ ਅਸੀਂ ਤਰਸੇ ਪਏ ਸੀ। ਅਸੀਂ ਇਹਨਾਂ ਦੇ ਘਰਾਂ ਦਾ ਲੋਕਾਂ ਨੂੰ ਮਿਲਣਾ ਚਾਹੁੰਦੇ, ਅਸੀਂ ਇਹਨਾਂ ਲੋਕਾਂ ਨੂੰ ਮਿਲਣਾ ਚਾਹੁੰਦੇ ਸੀ ਕਿ ਇੱਥੇ ਦਾ ਰਹਿਣ ਸਹਿਣ ਕਿਵੇਂ ਦਾ, ਕੀ ਮਾਹੌਲ ਹੈ। ਤੇ ਰੋਟੀ ਪਾਣੀ ਦਾ ਤੇ ਕੋਈ ਨਹੀਂ ਭੁੱਖਾ ਹੁੰਦਾ, ਉਹ ਹਰ ਕੋਈ ਖਾ ਕੇ ਸੌਂਦਾ। ਰੱਬ ਨੇ ਦੇਣਾ ਹੀ ਦੇਣਾ, ਰਿਜ਼ਕ ਦਾ ਵਾਅਦਾ। ਜੇ ਤੁਸੀਂ ਫਿਊਚਰਸ ਟ੍ਰੇਡਿੰਗ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਟ੍ਰੇਡਿੰਗ ਵਿੱਚ ਸਟਰਗਲ ਕਰ ਰਹੇ ਹੋ, ਤਾਂ ਤੁਹਾਡੇ ਲਈ ਸਨਾਈਪਰ ਆਟੋ ਟ੍ਰੇਡਰ ਵੱਲੋਂ ਇੱਕ ਆਟੋਮੇਸ਼ਨ ਬੋਟ ਤਿਆਰ ਕੀਤਾ ਗਿਆ ਹੈ, ਜਿਹਦੇ ਨਾਲ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਟ੍ਰੇਡਿੰਗ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਸਨਾਈਪਰ ਆਟੋ ਟ੍ਰੇਡਰ ਤੇ ਜਾ ਕੇ ਆਪਣੀ ਕਾਲ ਬੁੱਕ ਕਰਾ ਸਕਦੇ ਹੋ। अस्सलाम वालेकुम दोस्तों, मैं नासर ढिल्लों, ਤੁਸੀਂ ਜੁੜਿਓ ਸਾਡੇ ਚੈਨਲ ਪੰਜਾਬੀ ਲਹਿਰ ਤੇ। ਅੱਜ ਸਾਡਾ ਪਹਿਲਾ ਦਿਨ ਰਸ਼ੀਆ 'ਚ। ਵੈਸੇ ਤਾਂ ਰਾਤੀ ਅਸੀਂ ਵੜ ਗਏ ਸਾਂ, ਲੇਕਿਨ ਅੱਜ ਦਾ ਦਿਨ ਜਿਹੜਾ ਸਾਡਾ ਪਹਿਲਾ ਰਸ਼ੀਆ ਦੇ ਵਿੱਚ। ਰਸ਼ੀਆ ਅਸੀਂ ਮਾਸਕੋ ਨਹੀਂ ਗਏ। ਸਾਡੇ ਦੋਸਤ ਪੰਜਾਬੀ ਟਰੈਵਲ ਕਪਲ ਵਾਲੇ ਤੇ ਹੋਰ ਕੁਝ ਦੋਸਤਾਂ ਨੇ ਸਾਨੂੰ ਸੁਜੈਸਟ ਕੀਤਾ ਸੀ ਵੀ ਤੁਸੀਂ ਥਰਲੀ ਸਾਈਡ ਜਿਹੜੀ ਨਾ ਉਹ ਘੁੰਮੋ, ਚੈਚਨੀਆ, ਫਿਰ ਉਸ ਤੋਂ ਬਾਅਦ ਦਾਗਿਸਤਾਨ, ਉਸ ਤੋਂ ਬਾਅਦ ਅੱਗੇ ਸੋਚੀ, ਇਹ ਸਾਈਡਾਂ ਘੁੰਮੋ, ਇਹ ਵਧੀਆ ਫਿਰਨ ਵਾਲੀਆਂ। ਫਿਰ ਉੱਧਰ ਦਾ ਪਲਾਨ ਬਣਾਇਓ। ਸੋ ਅਸੀਂ ਪਹਿਲਾਂ ਇੱਧਰਲਾ ਘੁੰਮਣਾ ਵਾ। ਜੇ ਸਾਡੇ ਕੋਲ ਟਾਈਮ ਬਚਿਆ ਫਿਰ ਅਸੀਂ ਇੱਥੋਂ ਫਲਾਈਟ ਕਰਕੇ ਜਾਂ ਬਾਈ ਰੋਡ ਹੀ ਮਾਸਕੋ ਜਾਵਾਂਗੇ। ਪਹਿਲਾਂ ਤੁਹਾਨੂੰ ਅੱਜ ਪਹਿਲਾ ਦਿਨ ਹੀ ਸਾਡਾ ਚੈਚਨੀਆ ਦੇ ਵਿੱਚ ਬਾਰਡਰ ਤੋਂ, ਜਿਹੜਾ ਜਾਰਜੀਆ ਤੇ ਰਸ਼ੀਆ ਦਾ ਬਾਰਡਰ ਆ, ਉਧਰਲੀ ਸਾਈਡ ਕਾਜ਼ਬੇਗੀ ਆ, ਇੱਧਰਲੀ ਸਾਈਡ ਜਿਹੜਾ ਲਾਰਸ ਬਾਰਡਰ ਆ। ਰਾਤੀ ਉਹ ਤੁਹਾਨੂੰ ਵੀਡੀਓ ਆਈ ਸੀ ਵੀ ਕਿੰਨਾ ਦੇਰ ਲੱਗੀ ਸਾਨੂੰ ਰਸਤੇ 'ਚ। ਅਸੀਂ ਰਾਤੀ ਸੌਂ ਗਏ ਤੇ ਸਾਨੂੰ ਇੱਥੋਂ ਤੱਕ ਦਾ ਡਿਸਟੈਂਸ ਜਿਹੜਾ ਕੋਈ 150 ਕਿਲੋਮੀਟਰ ਬਣਦਾ। ਚੈਚਨੀਆ ਅਸੀਂ ਖਲੋਤੇ, ਚੈਚਨੀਆ ਦੇ ਬਲਕਿ ਬਾਹਰ ਖਲੋਤੇ ਆ। ਹੁਣ ਅਸੀਂ ਚੈਚਨੀਆ ਅੰਦਰ ਨੂੰ ਜਾਣਾ ਤੇ ਇੱਥੇ ਪਿੰਡਾਂ ਦੀ ਲਾਈਫ ਕਿਸ ਤਰ੍ਹਾਂ ਦੀ ਉਹ ਵੀ ਵੇਖਣੇ ਆ। ਜਿਹੜਾ ਇੱਥੋਂ ਦਾ ਚੈਚਨੀਆ ਦਾ ਵਾਰ ਤੋਂ ਬਾਅਦ ਤੁਹਾਨੂੰ ਪਤਾ ਹੀ ਸਾਰਿਆਂ ਨੇ ਵੇਖਿਆ ਹੋਣਾ ਵੀ ਕੀ ਹਾਲਾਤ ਸਨ, ਤੇ ਹੁਣ ਇੱਥੇ ਇਹਨਾਂ ਨੇ ਉਹ ਡਿਵੈਲਪਮੈਂਟ ਨੂੰ ਲੈ ਕੇ ਕਿੰਨਾ ਕੁ ਕੰਮ ਕੀਤਾ। ਇਹ ਸਾਰਾ ਕੁਛ ਆਪਾਂ ਚੈਚਨੀਆ ਵੇਖਣਾ ਤੇ ਉਸ ਤੋਂ ਬਾਅਦ ਅਗਲਾ ਸਫ਼ਰ ਜਿਹੜਾ ਸ਼ੁਰੂ ਕਰਨਾ। ਹੋਪਫੁਲੀ ਤੁਹਾਨੂੰ ਇਹ ਵੀਡੀਓ ਸਾਡੇ ਵਧੀਆ ਲੱਗਦੇ ਹੋਣਗੇ। ਸੁਣਿਆ ਤੇ ਐਸੇ ਵੀ ਇੱਥੇ ਮਤਲਬ ਡੇਂਜਰਸ ਆ, ਲੇਕਿਨ ਇੱਦਾਂ ਦੀ ਗੱਲ ਤਾਂ ਕੋਈ ਨਹੀਂ ਲੱਗੀ ਸਾਨੂੰ ਹੁਣ ਤੱਕ। ਅਸੀਂ ਆ ਵੇਖੋ ਖੁੱਲ੍ਹੇਆਮ ਪਏ ਆ ਰਾਹ ਦੇ ਵਿੱਚ ਹੀ। ਆਪਾਂ ਥੱਕ ਗਿਆ। ਮੈਂ ਕਿਹਾ ਵੀ ਆਪਾਂ ਦਰੀ ਦੁਰੀ ਲਾ ਕੇ ਤੇ ਇੱਥੇ ਪੈਂਦੇ ਆ। ਸਾਡੇ ਜਾਰਜੀਆ ਵਾਲੇ ਦੋਸਤਾਂ ਨੇ ਸਾਨੂੰ ਖਾਣ ਪਕਾਉਣ ਦੇ ਦਿੱਤਾ। ਅਸੀਂ ਰਾਹ 'ਚ ਇੱਕ ਵਾਰੀ ਖਾ ਲਿਆ ਤੇ ਇੱਥੇ ਆ ਕੇ ਲੇਟੀਆਂ ਮਾਰੀਆਂ ਤੇ ਹੁਣ ਅੱਗੇ ਤੁਰਨ ਲੱਗੇ। ਸਵੇਰ ਦੀ ਵੀਡੀਓ ਸ਼ੁਰੂ ਨਹੀਂ ਸੀ ਕੀਤੀ। ਮੈਂ ਕਿਹਾ ਮੈਂ ਲਾਗੇ ਜਾ ਕੇ ਫਿਰ ਅੱਜ ਦਾ ਵਲੌਗ ਜਿਹੜਾ ਸ਼ੁਰੂ ਕਰਾਂਗਾ। ਹੋਪਫੁਲੀ ਤੁਹਾਨੂੰ ਇਹ ਵਲੌਗ ਵਧੀਆ ਲੱਗੇਗਾ, ਪਸੰਦ ਆਏਗਾ, ਤੇ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲਣਾ। ਤੇ ਆਓ ਅੱਗੇ ਚੱਲਦੇ ਆਪਾਂ ਚੈਚਨੀਆ ਵੇਖਦੇ ਹਾਂ। ਚੈਚਨੀਆ ਸ਼ਹਿਰ ਵੱਲ ਨੂੰ ਆਪਾਂ ਗੱਡੀ ਮੋੜ ਦਿੱਤੀ ਤੇ ਇੱਥੋਂ ਥੋੜ੍ਹੇ ਕਿਲੋਮੀਟਰ ਆ, ਆਪਾਂ ਚੈਚਨੀਆ ਜਾ ਵੜਨਾ ਤੇ ਚੈਚਨੀਆ ਵੇਖਦੇ ਆ। ਤੁਸੀਂ ਸੁਣਿਆ ਤਾਂ ਬਹੁਤ ਹੋਣਾ ਚੈਚਨੀਆ ਦਾ, ਅੱਜ ਤੁਹਾਨੂੰ ਵਿਖਾਉਂਦੇ ਵੀ ਆ। ਵੜਦੇ ਹੀ ਵੇਖੋ ਨਾ, ਤਸਵੀਰ ਲੱਗੀ ਆ, ਤਸਵੀਰਾਂ ਲੱਗੀਆਂ ਇਹਨਾਂ ਦੇ ਜਿਹੜੇ ਸਿਆਸੀ ਨੇ ਜਾਂ ਜਿਨ੍ਹਾਂ ਦੇ ਨਾਮ ਉਹਦੇ ਤਾਂ ਮੈਨੂੰ ਵੀ ਨਹੀਂ ਪਤਾ, ਤੇ ਤੁਹਾਨੂੰ ਜ਼ਰੂਰ ਸਰਚ ਕਰਕੇ ਥੋੜਾ ਜਿਹਾ ਦੱਸਦਾ। ਤੇ ਤੁਹਾਨੂੰ ਪਤਾ ਹੀ ਹੋਣਾ ਵੀ ਚੈਚਨੀਆ ਦੇ ਹਾਲਾਤ ਪਿੱਛੇ ਜੇ ਵਾਹਵਾ ਖਰਾਬ ਹੋਏ ਸੀ। ਬਾਅਦ ਚ ਹੁਣ ਉਸ ਤੋਂ ਬਾਅਦ ਦਾ ਜਿਹੜਾ ਵਾ ਕਿਸ ਤਰ੍ਹਾਂ ਦਾ ਚੈਚਨੀਆ ਆਪਾਂ ਵੇਖਦੇ ਆ ਚੱਲ ਕੇ। ਮਤਲਬ ਵੀ ਉਸ ਤੋਂ ਬਾਅਦ ਦੇ ਹਾਲਾਤ ਹੁਣ ਤੱਕ ਇਹਨਾਂ ਨੇ ਕਿੰਨੀ ਡਿਵੈਲਪਮੈਂਟ ਕੀਤੀ ਆ ਤੇ ਕਿੰਨਾ ਸੋਹਣਾ ਇਹਨੂੰ ਬਣਾਇਆ। ਚਲੋ ਵੇਖਦੇ ਆਪਾਂ ਜਾ ਕੇ ਚੈਚਨੀਆ। ਵਕਾਰ ਹੈਰਾਨ ਪਰੇਸ਼ਾਨ ਵੀ ਇਹ ਚੈਚਨੀਆ ਇੱਧਰ ਹੈ ਕਿਉਂ? ਪਤਾ ਹੀ ਤੈਨੂੰ?
ਕਿ ਨਹੀਂ ਪਤਾ? ਨਹੀਂ, ਮੈਨੂੰ ਨਹੀਂ ਸੀ ਪਤਾ, ਮੈਨੂੰ ਇਹ ਸੀ ਕੋਈ ਵੱਖਰਾ ਮੁਲਕ ਹੈ। ਹੂੰ। ਤੇ ਉਹ ਇੱਥੇ ਤੁਸੀਂ ਦੱਸਿਆ ਤੇ ਫਿਰ ਪਤਾ ਲੱਗਿਆ ਕਿ ਇਹ ਸਟੇਟ ਆ ਇੱਥੋਂ ਦੀ। ਹਾਂ, ਇਹ ਸਟੇਟ ਇੱਥੇ ਦੀ। ਤੇ ਇੱਥੇ ਹੈ ਵੀ ਟੋਟਲੀ ਜਿਹੜੇ ਨਾ ਤਕਰੀਬਨ ਮੁਸਲਮਾਨ ਹੀ ਨੇ। ਹਾਂ, ਇਹ ਸਟੇਟ ਜਿਹੜੀ ਆ ਚੈਚਨੀਆ ਦੇ ਨਾਲ ਦਾਗਿਸਤਾਨ ਨੇ, ਸਾਰੇ ਮੁਸਲਮਾਨ ਨੇ, ਇਹ ਮੁਸਲਿਮ ਸਟੇਟਸ ਨੇ। ਤੇ ਇਹ ਆਪਾਂ ਫਿਰਨੀ ਆ ਦਾਗਿਸਤਾਨ ਵੀ ਤੇ ਇਹ ਵੀ ਚੈਚਨੀਆ ਵੀ। ਦਾਗਿਸਤਾਨ ਦਾ ਬੜਾ ਮਸ਼ਹੂਰ ਨਾਵਲ ਦਾਗਿਸਤਾਨ ਦੇ ਮੇਰਾ ਦਾਗਿਸਤਾਨ, ਉਹ ਤੁਸੀਂ ਵਾਹਵਾ ਸਾਰੇ ਦੋਸਤਾਂ ਨੇ ਪੜ੍ਹਿਆ ਹੋਣਾ। ਤੇ ਆਪਾਂ ਉਹ ਜਿੰਨਾ ਸੋਹਣਾ ਉਹਦੇ ਚ ਉਹਨੇ ਪੇਸ਼ ਕੀਤਾ, ਰੂਨਮਾ ਕੀਤਾ ਇਹ ਦਾਗਿਸਤਾਨ ਦੀ, ਉਹ ਵੀ ਆਪਾਂ ਵੇਖਣਾ। ਪਹਿਲਾਂ ਆਪਾਂ ਚੈਚਨੀਆ ਵੇਖ ਲਈਏ ਤੇ ਫਿਰ ਦਾਗਿਸਤਾਨ ਵਾਲੇ ਪਾਸੇ ਜਾਵਾਂਗੇ। ਰਸਤੇ 'ਚ ਮੈਂ ਕਿਹਾ ਵਕਾਰ ਉਹ ਕੋਈ ਲੱਗਾ ਬੋਰਡ ਜਿਹਾ, ਕਿਉਂਕਿ ਲੈਂਗੁਏਜ ਤੇ ਸਾਨੂੰ ਆਉਂਦੀ ਨਹੀਂ। ਮੈਂ ਕਿਹਾ ਮੈਂ ਫੋਟੋ ਲਵਾਉਣੀ ਆ, ਯਾਦਗਾਰ ਰਹਿੰਦੀ। ਤੇ ਵਕਾਰ ਆਂਦਾ ਇੱਥੇ ਕੁਝ ਬੰਦਾ ਗੋਲੇ ਜਿਹਾ ਵੇਚਣ ਡਿਆ, ਲੇਕਿਨ ਉਹ ਕਾਫੀ ਵਾਲਾ ਮੈਨੂੰ ਲੱਗਦਾ। ਇਹ ਕੀ ਆ? ਪਤਾ ਨਹੀਂ, ਸੁਣ ਕੇ ਦੱਸਣ ਦੇ ਰੇਂਜ ਚ ਨਹੀਂ ਆ ਰਿਹਾ। ਕਾਫੀ ਆ ਤੇ ਕਾਫੀ ਆ। ਤੇ ਕਾਫੀ ਕਾਫੀ no what is this? ਹਸੀਆਂ ਦਾ ਮਾਮਾ ਸੀ, ਤੈਨੂੰ ਸਿੱਖਤਾ ਸੁਣਾਉਂਦੇ ਆ। ਉਹ ਪੀਣ ਨੂੰ ਕੀ ਇਹਨੂੰ ਧੋਤਾ ਕਿਸਨ ਨਹੀਂ। ਉਹਨੇ ਗੱਡੀ 'ਚ ਲਾਇਆ ਸਾਰਾ ਕੁਝ। ਇਹ ਹੈ ਪਤਾ ਨਹੀਂ ਕੀ ਆ, ਕਾਹਦਾ ਚੌਕ, ਕੀ ਲਿਖਿਆ ਵਾ? ਐਕਸੀਮਟ CNA। ਇੱਧਰ ਦੀ ਸਾਈਡ ਤੇ ਹੈ ਕੀ ਹੈ? ਉਹਨਾਂ ਵੈਸੇ ਖਿਡੌਣੇ ਲਾਏ ਆ। ਨਹੀਂ, ਆ ਕੋਈ ਤਹਿਰੀਕੀ ਜਗ੍ਹਾ। ਇੱਥੇ ਇੰਜ ਮੰਨ ਕੇ ਚੱਲੋ ਜਿਵੇਂ ਤਕਰੀਰਾਂ ਹੁੰਦੀਆਂ ਸੀ ਜਦੋਂ ਇਹਨਾਂ ਦੀ ਜੰਗ ਜੁੰਗ ਚੱਲਦੀ ਪਈ ਸੀ। 2003 ਦੇ ਵਿੱਚ ਇਹਦਾ ਬਹੁਤ ਬੁਰਾ ਹਾਲ ਸੀ। ਆ ਚੱਲੀਏ ਫਿਰ ਅੱਗੇ, ਆ ਪਿੰਡਾਂ ਨੂੰ ਮੂੰਹ ਕਰੀਏ ਆਪਾਂ। ਪੀਣ ਨੂੰ ਕੋਈ ਸਹੀ ਸ਼ੈ ਹੈ? Your name? Name. Hassan. Ism. Your. ਨਹੀਂ ਭਾਈ। ਚਲ ਆ ਚੱਲੀਏ ਵਕਾਰ, ਅੱਗੇ ਨੂੰ ਆਪਾਂ ਹੁਣ ਵਧੀਏ। ਟਾਈਮ ਥੋੜਾ ਰਹਿ ਗਿਆ, ਸ਼ਾਮ ਪੈਣ ਵਾਲੀ ਹੈ। ਆ ਪਿੰਡ ਵੇਖ ਲਈਏ, ਫਿਰ ਚੈਚਨੀਆਂ ਵੀ ਜਾਣਾ। ਕਿਉਂ ਵਕਾਰ? ਹਾਂਜੀ, ਮੈਂ ਕਿਹਾ ਚੱਲੀਏ ਆਪਾਂ ਪਿੰਡ ਚੱਲੀਏ ਪਹਿਲਾਂ ਸਿੱਧੇ, ਹਾਂਜੀ, ਫਿਰ ਆਪਾਂ ਚੈਚਨੀਆਂ ਵੀ ਜਾਣਾ, ਦੇਰ ਨਾ ਹੋ ਜੇ। ਹਾਂਜੀ। ਅਸੀਂ ਵੀ ਰੈਂਡਮਲੀ ਪਿੰਡਾਂ ਨੂੰ ਮੂੰਹ ਕਰ ਲਿਆ, ਚੈਚਨੀਆਂ ਦੇ ਪਿੰਡਾਂ ਨੂੰ। ਮੈਂ ਕਿਹਾ ਚੈਚਨੀਆਂ ਸ਼ਹਿਰ ਬਾਅਦ ਚ ਜਾਵਾਂਗੇ, ਪਹਿਲਾਂ ਇਹਨਾਂ ਦੇ ਪਿੰਡ ਪੁੰਡ ਵੇਖ ਆਈਏ ਵੀ ਕਿਦਾਂ ਦੇ ਆ, ਕੀ ਹਿਸਾਬ ਕਿਤਾਬ ਆ, ਕੀ ਜੁਗਾੜ ਆ। ਤੇ ਗਾਈਆਂ ਗੁਈਆਂ ਇਹਨਾਂ ਵੀ ਰੱਖੀਆਂ ਬਹੁਤ, ਮਤਲਬ ਇਹ ਚਰਦੀਆਂ ਪਈਆਂ ਫਸਲਾਂ ਦੇ ਵਿੱਚ ਗਾਈਆਂ। ਤੇ ਰਾਹ ਵੀ ਆਪਣੇ ਤਰ੍ਹਾਂ ਕੱਚਾ ਪਿੰਡ ਦਾ, ਤੇ ਆਪਾਂ ਗੱਡੀ ਭਜਾ ਦੇਣ ਲੱਗੇ ਪਿੰਡ ਨੂੰ। ਇੱਥੋਂ ਪਿੰਡ 2-3 ਕਿਲੋਮੀਟਰ ਹੈਗਾ। ਵਕਾਰ ਆਂਦਾ ਸੀ ਵੀ ਅੱਗੇ ਕਿਸੇ ਚੱਲਦੇ ਪਿੰਡ। ਮੈਂ ਕਿਹਾ ਮੈਨੂੰ ਕੱਚਾ ਜਿਹਾ ਰਾਹ ਲੱਗਦਾ, ਵਾਹਵਾ ਲੱਗਦਾ, ਆਪਾਂ ਨੂੰ ਚੱਲਦੇ ਆ। ਇਹ ਕੱਚੇ ਦੇ ਡਾਕੂ ਹੋਣ ਅੱਗੇ। ਤੇ ਅਸੀਂ ਰੱਬ ਦਾ ਨਾਂ ਲੈ ਕੇ ਗੱਡੀ ਦਿੱਤੀ ਆ ਪਾ, ਅੱਗੋਂ ਹੁਣ ਵੇਖੀ ਜਾਓ ਕੀ ਬਣਦੀ ਆ। ਇੱਕ ਧੂੜ ਧਮਾਂਦਾ ਆ ਰਿਹਾ। ਨਹੀਂ, ਗੱਡੀ ਵੀ ਚੰਗੀ ਉਹ ਭਜਾਈ ਆਉਂਦਾ ਅੱਗੋਂ, ਅਗਲੇ ਪਾਸੇ ਸਾਡੇ ਕੋਈ ਨਹੀਂ ਖਿਆਲ ਹੈ। ਠੀਕ ਹੈ। ਤੇ ਇੱਧਰ ਚਰੀ ਆ ਕਿ ਮਕਈ ਹੈ? ਮਕਈ ਹੈ। ਇਹ ਮੱਕੀ ਆ, ਮੱਕੀ। ਹਾਂ, ਇਹਨਾਂ ਡੇਰੇ ਡੂਰੇ ਬਣਾਏ ਵਿੱਚ, ਉਹ ਆਪਣੇ ਕੀ ਕਹਿੰਦੇ ਹੁੰਦੇ, ਉਹ ਧਾਰੇ ਜਿਹੇ ਬਣਾਏ ਡੇਰਿਆਂ ਦੇ ਨਾ। ਉੱਥੇ ਜਦੋਂ ਕੰਮ ਸ਼ਮ ਕਰਦੇ ਮੇਰੇ ਹਿਸਾਬ ਨਾਲ ਉਦੋਂ ਆ ਕੇ ਰਹਿੰਦੇ ਨੇ। ਵਸੋ ਵਸੋ ਕੋਈ ਨਹੀਂ ਇੱਥੇ। ਹਾਂ, ਵਸੋਂ ਨਹੀਂ ਹੈ ਬਸ ਜਦੋਂ ਕੋਈ ਕੰਮ ਦੇ ਦੌਰਾਨ ਆ ਕੇ ਰਹਿੰਦੇ। ਡੇਰੇ ਕੈਬਨ ਜੇ ਬਣੇ ਨੇ। ਹਾਂ, ਜਿਵੇਂ ਟੂਲਾਂ ਦੇ ਬਣਾਏ ਹੁੰਦੇ ਨਾ ਕੋਠੇ ਉੱਪਰ। ਹਾਂ, ਉਸ ਛਪਰੇ ਜਿਹੇ ਲਗਜ਼ਰੀ ਸੋਫੇ ਰੱਖੇ ਨੇ ਉੱਥੇ। ਹਾਂ, ਸੋਹਣੇ ਰੱਖੇ ਆ। ਲਓ ਵੀ ਚੱਲਦੇ ਆਪਾਂ, ਸਾਹਮਣੇ ਪਿੰਡ ਹੈ। ਲਓ ਵੀ ਇਦਾਂ ਦੇ ਕਰਕੇ ਪਿੰਡ ਨੇ ਇਹਨਾਂ ਦੇ। ਘਰਾਂ ਦਾ ਸਟਾਈਲ ਤਕਰੀਬਨ ਸੇਮ ਜਿਹਾ, ਜਿਹੜਾ ਠੰਡ 'ਚ ਬਰਫ਼ ਪੈਂਦੀ ਹੈ ਨਾ ਇੱਥੇ, ਬਾਲ ਸਾਡੇ ਤਰ੍ਹਾਂ ਉਧਰ ਬਾਹਰ ਬੈਠੇ ਆ। ਤੇ ਇਹ ਸੇਮ ਜਿਹਾ ਸਟਰਕਚਰ ਉਹਨਾਂ ਦਾ ਸਾਰੇ ਘਰਾਂ ਦਾ, ਸੋਹਣਾ ਵਧੀਆ ਉਹਨਾਂ ਨੇ ਬਣਾਇਆ ਸਾਰਾ ਸਟਰਕਚਰ ਘਰਾਂ ਦਾ। ਸੋਹਣੇ ਘਰ ਬਣਾਏ। ਇਹ ਪਿੰਡ ਆ ਜਿੱਥੇ ਮੈਂ ਤੁਹਾਨੂੰ ਲੈ ਕੇ ਆਇਆ ਇਸ ਵੇਲੇ। ਇਹ ਅਸੀਂ ਚੈਚਨੀਆ ਗਰੂਜ਼ਨੀ ਤੋਂ 32 ਗਿਆ, ਤੇ ਚੈਚਨੀਆ ਤੋਂ ਥੋੜਾ ਜਿਹਾ ਜ਼ਿਆਦਾ ਪੈਂਦਾ। ਤੇ ਮੈਂ ਕਿਹਾ ਤੁਹਾਨੂੰ ਪਿੰਡ ਦਾ ਕਦਾ ਵਿਜ਼ਿਟ ਕਰਵਾ ਕੇ ਲਿਆਵਾਂ। ਇਹ ਸਾਨੂੰ ਕਿਸੇ ਸੁਜੈਸਟ ਕੀਤਾ ਸੀ ਵੀ ਇਸ ਪਿੰਡ ਤੋਂ ਹੋ ਕੇ ਆਇਓ। ਤੇ ਇਹ ਆ ਮੇਨ ਜਿਹੜੀ ਜਗ੍ਹਾ ਨਾ ਇਸ ਪਿੰਡ ਦੀ। ਤੇ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਮੈਂ ਥੱਲੜੀ ਸਾਈਡ ਤੇ ਲੈ ਕੇ ਜਾਣ ਦੀ, ਜਿੱਦਾਂ ਪਿੰਡ ਵਾਲਾ ਪੁਰਾਣਾ ਮਾਹੌਲ ਤੁਹਾਨੂੰ ਵੇਖਣ ਨੂੰ ਮਿਲੇ। ਹੈ ਤਾਂ ਵੈਸੇ ਪਿੰਡ ਹੀ ਆ ਸਾਰਾ, ਲੇਕਿਨ ਕੀ ਕਹਿੰਦੇ ਹੁੰਦੇ ਆ ਵੀ ਐ ਵੈਲ ਡਿਵੈਲਪਡ ਬਣਿਆ।
ਵਧੀਆ ਬਣਿਆ ਹਨਾ, ਕਿੱਡਾ ਸੋਹਣਾ ਘਰ ਬਣਿਆ, ਬਹੁਤ ਸੋਹਣਾ ਘਰ ਬਣਿਆ ਸਾਰੇ ਦੇ ਸਾਰੇ। ਆਪਾਂ ਵਹਿੰਦੇ ਚੱਲਦੇ ਆ, ਨਾਲੇ ਡੈਡ ਐਂਡ ਤੱਕ ਪਿੰਡਾਂ ਤੱਕ ਜਾਂਦੇ ਆ। ਅਗਲੇ ਪਾਸੇ ਕੀ ਹੈ ਇਹ ਤੁਹਾਨੂੰ ਵੇਖ ਕੇ ਲਿਆਉਣਾ ਵਾ। ਵੈਸੇ ਤੇ ਵਾਹੀ ਵੂਈ ਖੇਤੀ ਖੂਤੀ ਵਾਲਾ ਹੈਗਾ ਇੱਥੇ ਮਾਹੌਲ ਪੂਰਾ ਜੁਗਾੜ ਜਿਵੇਂ ਆਪਣੇ ਹੁੰਦਾ, ਤੇ ਉਹ ਪਿੰਡਾਂ ਤੋਂ ਬਾਹਰ ਹੋਣਾ ਵਾ। ਉਹ ਜਿਵੇਂ ਆਪਾਂ ਲਹਿੰਦੀ ਸਾਈਡ ਤੇ ਜਾਣ ਡਏ ਆ, ਪਹਾੜੀਆਂ ਵਾਲੀ ਸਾਈਡ ਤੇ ਉਧਰ ਹੋਏਗਾ। ਬਸ ਸਟਰਕਚਰ ਬਹੁਤ ਸੋਹਣਾ, ਬਾਲ ਜਿਹੜੇ ਖੇਡਣ ਡਏ ਇਹਨਾਂ ਦੇ ਪਿੰਡਾਂ ਦੇ ਵਿੱਚ। ਇਹ ਫੈਕਟਰੀ ਜਿੱਥੇ ਦੀ ਫਿਰਦੇ ਆ ਫੈਕਟਰੀ ਏਰੀਆ ਬਹੁਤ ਹੈ। ਬਿੱਲੇ ਨਿਆਣੇ ਕਿੱਡੇ ਸੋਹਣੇ ਮਗਰ ਚਿੱਟੇ ਗੋਰੇ ਚਿੱਟੇ। ਸਾਡੇ ਪਿੰਡ 'ਚ ਇੰਜ ਦੇ ਨਿਆਣੇ ਆ ਜਾਂਦੇ, ਸਾਰਾ ਪਿੰਡ ਵੇਖਣ ਚਲਾ ਜਾਂਦਾ। ਨਹੀਂ ਉਹਦੇ ਬਾਲ ਵੇ ਨਹੀਂ ਕਿੱਡੇ ਸੋਹਣੇ। ਖੁਦਾ ਦੀ ਕੁਦਰਤ ਹੈ ਨਾ, ਰੱਬ ਦੇ ਰੰਗ ਹੈ। ਮਸਜਿਦ ਬੜੀ ਸੋਹਣੀ ਆ ਵੈਸੇ, ਆਉਣ ਡਈ ਅੱਗੇ ਵਿਕਾਰ। ਹਾਂਜੀ ਇਹ ਮਸਜਿਦ ਆ। ਇਹ ਸਟਾਈਲ ਸਾਰਾ ਸੇਮ ਜਿਹਾ, ਮੈਂ ਜਿੰਨੀਆਂ ਮਸਜਿਦਾਂ ਇੱਥੇ ਵੇਖੀਆਂ ਨਾ, ਸੇਮ ਜਿਹਾ ਸਟਾਈਲ। ਲੋ ਵੀ ਸਾਨੂੰ ਪਤਾ ਕੋਈ ਨਹੀਂਗਾ ਵੀ ਜਾਣਾ ਕਿੱਥੇ ਆ। ਅਸੀਂ ਐ ਪਿੰਡਾਂ 'ਚ ਭੌਂਦੇ ਫਿਰਦੇ ਜਿਵੇਂ ਸਾਰੇ ਸਾਡੇ ਵਾਕਫ ਨਹੀਂ ਹੁੰਦੇ ਵੀ ਕਦੀ ਉਸ ਪਿੰਡ ਵੜ ਜੀਦਾ, ਕਦੀ ਉਸ ਪਿੰਡ ਵੜ ਜੀਦਾ। ਐ ਇੱਕ ਹੋਰ ਪਿੰਡ ਉਸ ਨਿਕਲ ਕੇ ਆਪਾਂ ਵੜ ਗਏ, ਪੁਰਾਣਾ ਜਿਹਾ ਲੱਭਦੇ ਫਿਰਦੇ ਆ, ਪੁਰਾਣਾ ਪਿੰਡ। ਹਾਂ ਨਹੀਂ ਆ ਪੁਰਾਣਾ ਜਿਹਾ ਪਿੰਡ। ਹਾਂ ਇਹ ਇਸ ਗਲੀ 'ਚ ਪਾ ਕੇ ਵੇਖੀਏ ਤੇ ਅਸੀਂ ਐਵੇਂ ਨਾ ਅਵਾਰਾਗਰਦੀ ਕਰਦੇ ਫਿਰਦੇ, ਤੇ ਸਾਨੂੰ ਪੁੱਛਿਆ ਵੀ ਨਹੀਂ ਹਲੇ ਤੱਕ ਕਿਸੇ ਨੇ ਵੀ ਤੁਸੀਂ ਫਿਰਦੇ ਕਿੱਧਰ ਜੇ ਬਾਈ। ਤੇ ਅਸੀਂ ਐਵੇਂ ਭੋਈ ਜਾਂਦੇ ਆ ਪਿੰਡਾਂ ਦੇ ਵਿੱਚ ਨਾ। ਤਾਂ ਨੂੰ ਘਰ ਇੱਥੇ ਵਿਕਾਰ। ਤੇ ਸਾਡੀ ਪੂਰੀ ਸਲਾਹ ਹੈ, ਸਾਨੂੰ ਇੱਥੇ ਕੋਈ ਡੱਕ ਲੈ ਤੇ ਪੁੱਛੋ ਕੋਈ ਰੋਟੀ ਖਾਓਗੇ। ਅਸੀਂ ਕਹੀ ਹਾਂ, ਅਸੀਂ ਕਹੀ ਹਾਂ ਖਾਣੀ ਹੈ, ਅਸੀਂ ਰਾਤ ਰਹਿਣਾ ਵੀ। ਇਹ ਪੂਰਾ ਐਡਵੈਂਚਰ ਅਸੀਂ ਕਰ ਰਹੇ ਬਾਈ। ਕਿਉਂ ਕਰ ਐਡਵੈਂਚਰ ਪੂਰਾ ਨਾ? ਐਡਵੈਂਚਰ ਹੋ ਰਿਹਾ, ਪੂਰਾ ਰਿਸਕੀ ਕੰਮ ਹੈ। ਰਿਸਕੀ ਪੂਰਾ ਰਿਸਕੀ ਕੰਮ ਹੋ ਰਿਹਾ। ਹਾਂ ਪਤਾ ਵੀ ਕੋਈ ਨਹੀਂ, ਕਦੇ ਆਪਾਂ ਘੁੰਮੀ ਜਾਂਦੇ ਐਵੇਂ। ਘਰ ਹੀ ਯਾਰ ਬਕਾਰ। ਮੈਂ ਨਾ ਘਰ ਕਿੱਡੇ ਸੋਹਣੇ ਬਣਾਏ ਵੇ ਹਨਾ, ਕਿੱਡੇ ਖੂਬਸੂਰਤ। ਮੈਨੂੰ ਕੋਈ ਪਿੰਡ 'ਚ ਗਰੀਬ ਲੱਗਾ ਹੀ ਨਹੀਂ ਆ ਪੂਰਾ ਇਸ ਪਿੰਡ 'ਚ। ਇੱਥੇ ਫਿਰ ਕੇ ਮੈਨੂੰ ਇੰਜ ਲੱਗਦਾ ਜਿਵੇਂ ਅਸੀਂ ਗਰੀਬ ਆ। ਆਵੇ ਨਾ ਸਾਹਮਣੇ ਜਾਣ ਦੇ ਇੱਕ ਵਾਰੀ ਤੇ ਉੱਤੋਂ ਦੀ ਬਣਨੇ ਆ ਸਿੱਧਾ ਜਾਣਦਾ ਵੇਲੇ ਹੀ ਆਪਾਂ ਕਿਹੜਾ ਜਾ ਧਾਰਾਂ ਕੱਢੇ। ਤੇ ਹੋਰ ਆ ਬੱਚੇ ਲੱਗੇ ਨੇ ਕੰਮ ਕਰਨ। ਹਾਂ ਦਸਤਾਨੇ ਪਾਏ ਆ ਨਵੇਂ ਮੁੰਡਿਆਂ ਨੇ, ਘਰ ਬਣਨ ਡਿਆ। ਅੱਛਾ ਨਾਂ ਕੀ ਹੈ ਪਿੰਡ ਦਾ? ਹੈਲੋ ਫਰੈਂਡ, ਹਾਊ ਆਰ ਯੂ? Salam. Alaikum salam. Okay, what is the name of this village? Yeah, No, this village. mister. Yeah. Prigradne. Prigradne. This ਕੀ this? buffalo and cow near. ਇਹ ਗਾਵਾਂ ਲਾਉਂਦਾ ਫਿਰਦਾ। No. ਬਸ ਵੇਖਣੀ ਆ। Okay. Yeah, only. Did khana here, khana restaurant, free khana near. No mehman seva. चलिए आगे। Okay friend, thank you. सलाम वालेकुम। ਇਹ ਮੇਰੀ ਘੜੀ ਨੇ ਨਾ ਕਿਤੇ ਮੇਰੀ ਬਾਹ ਲਵਾ ਦੇ ਮੈਨੂੰ। ਹਾਂ ਨਾ ਤੇਰੀ ਘੜੀ ਬੜੀ ਸੋਹਣੀ ਹੈ। 3 ਵਾਰੀ ਉਹਨੇ ਕਿਹਾ ਇੰਜ ਕਰਕੇ ਨਾ, ਇਹਦੇ ਇਸ਼ਾਰਾ ਕਰਕੇ ਕਹਿੰਦਾ ਮੈਂ ਉਹਨੂੰ ਲਾ ਕੇ ਤਾਂ ਹੀ ਦੇਣੇ। ਮੈਂ ਘੱਲੇ ਲੱਗਦਾ ਨਹੀਂ, ਇਹਨੇ ਮੇਰੀ ਵੀ ਤੇ ਬਾਹ ਹੀ ਲਵਾ ਦੇਣੀ। ਇੱਕ ਹੱਥ ਵਾਲਾ ਕਰ ਦੇਗੀ, ਇਹਦੇ ਨਾਲ ਬਿਹਤਰ ਤੂੰ ਹੀ ਪਾ। ਅਸੀਂ ਨਾ ਘੁੰਮਦੇ ਪਿੰਡ 'ਚ ਨਾ, ਸਾਨੂੰ ਉਹ ਬਹੁਤ ਸੋਹਣੇ ਲੱਗੇ ਨਾ। ਇੱਥੇ ਉਹ ਬੱਕਰੀਆਂ ਚਰਦੀਆਂ ਉਹਨਾਂ ਨੇ ਰੱਖੇ, ਉਸੇ ਤਰ੍ਹਾਂ ਹੀ ਨਾ ਕੁਕੜੀਆਂ, ਬੱਕਰੀਆਂ, ਲੇਲੀਆਂ, ਸਾਰਾ ਕੁਝ ਓਦਾਂ ਰੱਖਿਆ। ਤੇ ਅਸੀਂ ਵਕਾਰ ਆਂਦਾ ਕਿਸੇ ਨੂੰ ਪੁੱਛ ਆਪਾਂ ਚਾਹ ਚੂ ਪੀਣੀ ਹੈ। ਤੇ ਇੱਥੇ ਸਾਨੂੰ ਬਜ਼ੁਰਗ ਟੱਕਰਿਆ ਤੇ ਉਹਨਾਂ ਪੁੱਛਿਆ ਵੀ ਕਿੱਥੋਂ ਮੁਸਲਮਾਨ ਕਿੱਥੋਂ ਆਏ ਹੋ, ਸਾਰਾ ਦੱਸਿਆ।
ਤੇ ਮੈਂ ਆਂਦੇ ਵੀ ਚਾਹ ਪੀਣੀ ਹੈ, ਮੈਂ ਕਿਹਾ ਮੌਕਾ ਨਹੀਂ ਜਾਣ ਦੇਣਾ। село Шейх из Наура это называется. ਸਲਾਮ ਅਲੈਕਮ। Валикум салам варахматуллах. ਹਾਊ ਆਰ ਯੂ? ਫਾਈਨ ਗੁੱਡ, ਥੈਂਕ ਯੂ। ਹਾਂ। ਇਹਨਾਂ ਨੇ ਸਾਨੂੰ ਨਾ ਚਾਹ ਦੀ ਆਫਰ ਕਰਾਤੀ ਹੈ। ਮੈਂ ਕਿਹਾ ਵੀ ਸੁੱਕਾ ਨਹੀਂ ਜਾਣ ਦੇਣਾ, ਮੈਂ ਚਾਹ ਪੀ ਕੇ ਜਾਣਾ। ਸੋ ਆਂਦੇ ਵੀ ਆ ਜਾਓ ਆਪਣੇ ਸਾਡੇ ਘਰ, ਤੇ ਗੱਡੀ ਅਸੀਂ ਲਾਤੀ ਇੱਥੇ, ਤੇ ਵਾਪਸੀ ਆਪਾਂ ਆ ਕੇ ਵੇਨੇ ਮਕਾਨ ਪੁੱਛ ਕੇ ਨਾਲ ਜਾਵਾਂਗੇ। ਆ ਜਾ ਨਾਲ ਚੱਲਾਂਗੇ। ਇਹ ਘਰ ਇਹਨਾਂ ਦਾ ਬਹੁਤ ਸੋਹਣਾ ਲੌਨ ਬਣਾਇਆ ਬਾਹਰ ਨਾ, ਗਾਰਡਨ ਜਿਹਾ, ਉੱਤੇ ਸਾਰਾ ਜੰਗਲ ਜਿਹਾ। ਇਹਨਾਂ ਦਾ ਛੋਟਾ ਜਿਹਾ ਘਰ ਹੈ, ਤੇ ਥੱਲੇ ਪਾਸੇ ਸਾਰਾ ਪਿੰਡ ਹੈ ਜਿਹੜਾ ਮੈਂ ਅੱਗੇ ਤੁਹਾਨੂੰ ਵਿਖਾਇਆ ਸੀ। ਮੈਨੂੰ ਨਾ ਬਜ਼ੁਰਗ ਵਿਖਾਉਣ ਦੇ ਆਪਣਾ ਨਾ ਸਾਰਾ ਆਪ ਹੀ ਇਹ ਕਰਦੇ ਕੁਰਦੇ, ਇਸ ਘਰ ਦਾ ਸਾਰਾ ਕੁਝ ਬਣਾਉਂਦੇ ਆ। ਤੇ ਮੈਨੂੰ ਨਾ ਵਿਖਾਇਆ, ਆਂਦਾ ਵੀ ਟਾਇਲਟ ਤੈਨੂੰ ਵਿਖਾਵਾਂ। ਤੇ ਟਾਇਲਟ ਮੈਂ ਇਹ ਆ ਟਾਇਲਟ ਵੇਖੋ, ਉਹਨਾਂ ਸਿੱਧਾ ਮੋਰਾ ਮਾਰ ਕੇ ਤੇ ਸਾਰਾ ਕੁਝ ਠਾਹ ਨੂੰ। ਆਹ ਥੋੜਾ ਜਿਹਾ ਹੋਰ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ। ਤੇ ਘਰ ਨਵਾਂ ਬਣਾਉਣ ਡਿਆ, ਤੇ ਮੈਨੂੰ ਘਰ ਵਿਖਾਉਣ ਡਿਆ ਵੀ ਏਦਾਂ ਦਾ ਸਾਡਾ ਘਰ ਆ, ਅਸੀਂ ਬਣਾਉਣਾ। ਮਤਲਬ ਜਿਵੇਂ ਤੁਹਾਨੂੰ ਮੈਂ ਰਾਹ ਚ ਵਿਖਾਉਂਦਾ ਹੈ ਨਾ, ਉਸ ਤਰ੍ਹਾਂ ਦੇ ਸਾਰੇ ਘਰ ਆ, ਪਰ ਇਹ ਨਵਾਂ ਬਣਾਉਣ ਡਿਆ ਘਰ ਨਾ। ਤੇ ਉਹਦੇ ਚ ਸਾਨੂੰ ਲੈ ਕੇ ਆਏ ਆ ਇਹਨਾਂ ਦੇ ਮਿਸਿਸ ਨੇ। ਜਿੱਦਾਂ ਤੁਹਾਨੂੰ ਦੱਸਿਆ ਵੀ ਅਸੀਂ ਬਦੋ ਬਦੀ ਵੜ ਗਏ ਇਹਨਾਂ ਦੇ ਘਰ, ਤੇ ਮਾਂ ਜੀ ਹੁਣੀ ਸਾਡੇ ਵਾਸਤੇ ਬਣਾਉਣ ਡੇ ਨੇ ਚਾਹ। ਤੇ ਆ ਉਹਨਾਂ ਦਾ ਘਰ ਅੰਦਰਲਾ, ਇਹਨਾਂ ਦਾ ਪੋਤਾ ਹੈ। ਤੇ ਉਹ ਬਕਾਰ ਬਹਿ ਗਿਆ, ਪੱਕਾ ਹੋ ਗਿਆ। ਬਸ ਉਹਨਾਂ ਕੇ ਆਪਣਾ ਘਰ ਸਮਝੋ, ਮੈਂ ਕਿਹਾ ਸਮਝਣਾ ਕੀ ਹੈ ਸਾਡਾ। ਉਹ ਆ ਚਾਹ ਇਹਨੂੰ ਆਂਦੇ ਸੂਪ। Суп кушать. ਸੂਪ Да. ਸੂਪ ਹੈ। ਸੂਪ ਦਾ ਨਾਲ ਕੇਕ ਦਾ ਐਨ ਮਜ਼ੇ ਦਾ। ਕਹਿੰਦਾ ਤੂੰ ਧੋ ਕੇ ਆ, ਪਹਿਲਾਂ ਗੰਦੇ ਆਈ ਆ ਧੋਣ ਚੱਲਾ। ਇਹਨਾਂ ਨੇ ਨਾ ਬਾਹਰ ਬੂਟੇ ਬਾਟੇ ਸਾਰਿਆਂ ਨੇ ਇੱਥੇ ਲਾਏ ਹੁੰਦੇ, ਮਤਲਬ ਕੁਛ ਨਾ ਕੁਛ ਫਲ ਜਿਹੜਾ ਨਾ, ਕਿਉਂਕਿ ਏਰੀਆ ਸਾਰਾ ਫਲ ਫਰੂਟ ਵਾਲਾ ਇਹ ਸਾਰਾ ਕੁਛ ਇਹਨਾਂ ਲਾਇਆ ਹੁੰਦਾ ਵਾ। ਚਾਚਾ ਉੱਤੇ ਚੜ ਗਿਆ, ਕਹਿੰਦਾ ਮੈਂ ਤੋੜ ਕੇ ਦੇਣਾ ਅੰਗੂਰ ਤਾਜ਼ੇ ਚਾਚਾ ਤੋੜ ਕੇ ਦਊ ਸਾਨੂੰ। ਆਪਾਂ ਵੀ ਤੈਨੂੰ ਪਤਾ ਝੱਕਦੇ ਝੁਕਦੇ ਕੋਈ ਨੀ, ਆਪਾਂ ਘਰ ਵੜ ਗਏ ਫੌਰਨ ਹੀ ਸਿੱਧੇ ਵੀ ਖਵਾ ਦੋ ਜਿਹੜੀ ਹੈਗੀ ਸਾਡੇ ਕੋਲ। ਵਾਹ ਆ ਦੇਖੋ। ਤੇ ਵਕਾਰ ਉਧਰ ਕਹਿਣ ਡਿਆ ਬਾਹਰ, ਜੇ ਸਾਨੂੰ ਰਾਤ ਰੱਖ ਲੈਣਾ ਤੇ ਫੇਰ ਬੜੀ ਗੱਲ ਹੈ। ਓਕੇ ਫਾਈਨ, ਥੈਂਕ ਯੂ। ਮੈਂ ਇਧਰ ਅੰਗੂਰ ਚਾਚਾ ਤੋੜ ਦੇਣ ਡਿਆ ਮੈਨੂੰ। ਚਾਚੇ ਨੂੰ ਕੀਲ ਲਿਆ ਤੁਸੀਂ। ਥੈਂਕ ਯੂ ਸੋ ਮਚ। ਅਸਲਾਮ ਅਲੈਕੁਮ। वालेकुम अस्सलाम वरहमतुल्लाहि ताला ਵਬਰਕਾਤੁਹੂ। ਉਹ ਵੀ ਆਪਾਂ ਸ਼ਾਮ ਦੀ ਰੋਟੀ ਵੀ ਤਕਰੀਬਨ ਖਾ ਲਈ ਆ, ਸਾਰਾ ਕੁਝ ਉਹਨੇ ਸਾਨੂੰ ਦੇ ਦਿੱਤਾ ਤੇ ਖਾ ਪੀ ਲਿਆ, ਤੇ ਅਸੀਂ ਹੁਣ ਚੱਲੇ ਆ ਇੱਥੋਂ। ਆਂਦੇ ਸਾਨੂੰ ਰੋ, ਲੇਕਿਨ ਹੈਗਾ ਵੀ ਨਹੀਂ ਅੱਗੇ ਇਹਨਾਂ ਦੇ ਜਿਹੜੇ ਬੇਟਾ ਤੇ ਬੇਟੀ ਨੇ ਉਹ ਰਹਿੰਦੇ ਨੇ ਆਸਟ੍ਰੇਲੀਆ, ਤੇ ਇਕੱਲੇ ਰਹਿੰਦੇ ਨੇ। ਮੈਂ ਕਿਹਾ ਮੁਨਾਸਬ ਨਹੀਂ, ਆਪਾਂ ਹੋਰ ਕਿਤੇ ਜਾ ਕੇ ਰਹਿੰਦੇ ਆਪਾਂ। ਠੀਕ ਹੈ ਮਕਾਰ, ਚਲੀਏ। ਇਹਨਾਂ ਦਾ ਦੇਖੋ, ਅਸੀਂ ਆਏ, ਇਹਨਾਂ ਸਾਡੀ ਸੇਵਾ ਕੀਤੀ। ਇੱਕ ਅਣਜਾਣ ਕੰਟਰੀ ਤੇ ਹੈ ਇਹ ਰੂਸ, ਉਹਦਾ ਜਿਹੜਾ ਸਟੇਟ ਹੈ ਚੈਚਨੀਆ। ਇੱਥੇ ਆਏ, ਅਸੀਂ ਬਾਹਰ ਖੜੇ ਸੀ, ਅੰਕਲ ਹੋਰੀ ਸਾਨੂੰ ਮਿਲੇ, ਇਹਨਾਂ ਗੱਲਬਾਤ ਕੀਤੀ। ਇਹਨਾਂ ਕਿਹਾ ਕੁਝ ਖਾਓ ਪੀਓਗੇ? ਅਸੀਂ ਕਿਹਾ ਹਾਂ ਖਾਵਾਂਗੇ, ਕਿਉਂਕਿ ਅਸੀਂ ਤਰਸੇ ਪਏ ਸੀ। ਅਸੀਂ ਇਹਨਾਂ ਦੇ ਘਰਾਂ ਦਾ ਲੋਕਾਂ ਨੂੰ ਮਿਲਣਾ ਚਾਹੁੰਦੇ ਹਾਂ। ਅਸੀਂ ਇਹਨਾਂ ਲੋਕਾਂ ਨੂੰ ਮਿਲਣਾ ਚਾਹੁੰਦੇ ਸੀ ਕਿ ਇੱਥੇ ਦਾ ਰਹਿਣ ਸਹਿਣ ਕਿਵੇਂ ਦਾ, ਕੀ ਮਾਹੌਲ ਹੈ। ਤੇ ਰੋਟੀ ਪਾਣੀ ਦਾ ਤੇ ਕੋਈ ਨਹੀਂ ਭੁੱਖਾ ਹੁੰਦਾ, ਉਹ ਹਰ ਕੋਈ ਖਾ ਕੇ ਸੌਂਦਾ। ਰੱਬ ਨੇ ਦੇਣਾ ਹੀ ਦੇਣਾ, ਰਿਜ਼ਕ ਦਾ ਵਾਅਦਾ ਕੀਤਾ ਹੈ। ਤੇ ਇੱਥੇ ਆਏ, ਅੰਦਰ ਵੜੇ, ਉਹਨਾਂ ਨੇ ਸਾਨੂੰ ਘਰ ਦਿਖਾਇਆ, ਖਾਣਾ ਖਿਲਾਇਆ। ਮਤਲਬ ਉਹ ਜੇ ਇੰਜ ਹੁੰਦਾ ਨਾ ਸਾਡੇ ਤੋਂ ਜਾਨ ਛਡਾਉਣ ਵਾਲਾ ਹਿਸਾਬ, ਤੇ ਸਾਨੂੰ ਸਿਰਫ ਚਾਹ ਪਿਆ ਕੇ ਹੀ ਸਾਰ ਦੇਣਾ ਸੀ, ਜਾਂ ਇੱਥੇ ਦਾ ਜਿਹੜਾ ਬੋਤਲ ਜੂਸ ਜੋ ਵੀ ਹੁੰਦਾ ਉਹਦੇ ਚ ਸਾਨੂੰ ਕਹਿਣਾ ਸੀ ਪੀ ਕੇ ਨਿਕਲ ਜਾਓ। ਪਰ ਇਹਨਾਂ ਲੋਕਾਂ ਸਾਡੀ ਦਿਲੋਂ ਰਿਸਪੈਕਟ ਕੀਤੀ। ਅਸੀਂ ਇਹਨਾਂ ਦੇ ਬਹੁਤ ਹੀ ਸ਼ੁਕਰਗੁਜ਼ਾਰ ਆ। ਇਹਨਾਂ ਸਾਨੂੰ ਪਾਏ ਪੱਕੇ ਜੋ ਵੀ ਸੂਪ ਸੀ, ਆਲੂ ਮਟਨ ਵਾਲਾ ਬਥੇਰਾ ਕੁਝ ਸੂਪ। ਅਸੀਂ ਇੱਥੇ ਸੂਪ ਬਹੁਤਾ ਚੱਲਦਾ ਨਾ ਮਕਾਰ, ਸੂਪ ਬਹੁਤ ਚੱਲਦਾ। ਠੰਡ ਬਹੁਤ ਹੁੰਦੀ ਹੈ ਨਾ, ਸੂਪ ਬਹੁਤ ਪੀਂਦੇ।
ਤੇ ਸੂਪ ਉਹਨਾਂ ਬਣਾਇਆ ਸੀ ਤੇ ਜੋ ਸਾਡੇ ਘਰ ਵਿੱਚ ਬਣਿਆ ਸੀ ਤੁਹਾਨੂੰ ਖਵਾ ਦਿੱਤਾ। ਹਾਂ ਉਹਨਾਂ ਸਾਨੂੰ ਸੂਪ ਇੱਕ ਮੁਰੱਬਾ ਸੀ ਪਤਾ ਨਹੀਂ ਕਾਹਦਾ ਸੀ ਉਹ ਤਾਂ ਮੈਂ ਰੱਜ ਕੇ ਖਾਦਾ ਐਡਾ ਡੱਬਾ ਸੀ ਵਿਹਲਾ ਕਰ ਛੱਡਿਆ ਤੇ ਉਸ ਤੋਂ ਬਾਅਦ ਫਿਰ ਕਾਵਾ ਇੱਥੇ ਦਾ ਜਿਹੜਾ ਟ੍ਰੈਡੀਸ਼ਨਲ ਉਹ ਬਣਾ ਕੇ ਅੰਕਲ ਹੋਰਾਂ ਨੇ ਵੀ ਗੱਲ ਕੀ ਕਹਿੰਦੇ ਜੇ ਤੁਸੀਂ ਮਤਲਬ ਸਾਨੂੰ ਪਹਿਲਾਂ ਪਤਾ ਹੁੰਦਾ ਨਾ ਕਿ ਤੁਸੀਂ ਆਇਓ ਜਾਂ ਕੁਝ ਟਾਈਮ ਪਹਿਲਾਂ ਆਂਦੇ ਤੇ ਇੱਥੇ ਦੀ ਜਿਹੜੀ ਟ੍ਰੈਡੀਸ਼ਨਲ ਡਿਸ਼ ਹੈ ਜੋ ਇੱਥੇ ਦਾ ਬਈ ਖਾਣਾ ਹੈ ਉਹ ਤੁਹਾਨੂੰ ਅਸੀਂ ਬਣਾ ਖਵਾਣਾ ਦਿਲ ਖੁਸ਼ ਹੋ ਗਿਆ ਥੈਂਕ ਯੂ ਥੈਂਕ ਯੂ। ਸ਼ੁਕਰਾਨ شكرا شكرا ਸ਼ੁਕਰਾਨ ਮਾਸ਼ਾਅੱਲਾ ਸ਼ੁਕਰੀਆ। ਵਾਲੇਕੁਮ ਅਸਲਾਮ। ਅਸਲਾਮ ਵਾਲੇਕੁਮ। لا بيشلون بيشلون سلام 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 ਸਲਾਮ ਵਾਲੇਕੁਮ। ਆਕੇ ਜੀ ਅੱਲਾ ਹਾਫਿਜ਼। ਓਕੇ ਜੀ ਖੁਦਾ ਹਾਫਿਜ਼। ਲੋ ਵੀ ਅਸੀਂ ਇਸ ਵੇਲੇ ਪਿੰਡੋਂ ਨਿਕਲ ਕੇ ਤੇ ਚਚਨੀਆਂ ਗਰੂਜ਼ਨੀ ਫਿਰਨ ਡਏ ਆ ਇਸ ਵੇਲੇ ਤੇ ਬਹੁਤ ਸੋਹਣਾ ਖੂਬਸੂਰਤ ਸ਼ਹਿਰ ਆ ਚਚਨੀਆਂ ਦਾ। ਮੈਨੂੰ ਲੱਗਦਾ ਵੀ ਐ ਜਿਵੇਂ ਨਾ ਆਪਾਂ ਯੂਰਪ ਨਹੀਂ ਫਿਰਨ ਦੇ ਫੀਲਿੰਗ ਉਸ ਟਾਈਪ ਦੀ ਆ। ਤੇ ਟਰਕੀ ਵੇਖਿਆ, ਟਰਕੀ ਬਹੁਤ ਸੋਹਣਾ, ਲੇਕਿਨ ਇੱਥੇ ਦੀ ਸਾਫ ਸਫਾਈ ਜਿਹੜੀ ਆ ਚਚਨੀਆਂ ਦੀ ਤੇ ਕਿਆ ਬਾਤ ਆ, ਕਿਆ ਤੁਸੀਂ ਵੇਖ ਸਕਦੇ ਹੋ ਆਪ ਹੀ ਪਿੰਡਾਂ ਦੇ ਵਿੱਚ ਵੀ। ਜੇ ਮੈਂ ਗੱਲ ਕਰਾਂ ਵੀ ਆਪਾਂ ਕਹਿੰਦੇ ਆ ਵੀ ਇਹ ਕੁਝ ਸਾਲਾਂ ਤੋਂ ਪਹਿਲਾਂ ਬਿਲਕੁਲ ਜਿਸ ਤਰ੍ਹਾਂ ਆਪਾਂ ਮੰਨਦੇ ਵੀ ਖੰਡਰਾਤ ਸਨ, ਬਲਕਿ ਵੀਡੀਓ ਵੇਖੇ ਹੋਣੇ ਤੁਸੀਂ ਸਾਰਿਆਂ ਨੇ ਉਦੋਂ ਜਦੋਂ ਵਾਰ ਇੱਥੇ ਚੱਲਦੀ ਸੀ। ਤੇ ਹੁਣ ਇਹਨਾਂ ਨੇ ਉਹਨੂੰ ਕਿਸ ਤਰ੍ਹਾਂ ਇੰਨਾ ਬਿਲਟ ਅਪ ਕਰ ਲਿਆ, ਕਿਵੇਂ ਮੇਨਟੇਨ ਕਰ ਲਿਆ, ਹੈਰਾਨਗੀ ਦੀ ਗੱਲ ਹੈ। ਬਹੁਤ ਸੋਹਣਾ ਸ਼ਹਿਰ ਹੈ ਗਰੂਜ਼ਨੀ ਚਚਨੀਆਂ। ਮੈਂ ਉਹ ਪਿੰਡਾਂ ਨੂੰ ਪੁੱਛਿਆ ਵੀ ਪਿੰਡਾਂ ਦੇ ਵਿੱਚ ਨਾ ਬਹੁਤ ਸੋਹਣੀਆਂ ਸੋਹਣੀਆਂ ਕੋਠੀਆਂ ਸੀ ਬਣੀਆਂ, ਵੀ ਇਹ ਤੁਸੀਂ ਮਤਲਬ ਇਹਨਾਂ ਦਾ ਸੋਰਸ ਆਫ ਇਨਕਮ ਕੀ ਆ। ਬਜ਼ੁਰਗ ਨੂੰ ਪੁੱਛਿਆ ਤੇ ਬਜ਼ੁਰਗ ਕਹਿੰਦੇ ਵੀ ਇੱਥੇ ਗੈਸ ਵੀ ਆ, ਆਇਲ ਵੀ ਆ, ਫਿਸ਼ਿਸ ਵੀ ਆ। ਬਾਹਰ ਵੀ ਵਾਹਵਾ ਲੋਕ ਨੇ ਜਿਹੜੇ ਗਏ ਨੇ ਆਪਣੇ ਘਰਾਂ ਤੋਂ ਉਧਰ ਨੂੰ ਕੰਮਕਾਰ ਵਾਸਤੇ। ਤੇ ਮਤਲਬ ਇਹ ਵੀ ਓਵਰਆਲ ਜੇ ਆਪਾਂ ਗੱਲ ਕਰੀਏ ਤੇ ਬਹੁਤ ਸੋਹਣਾ ਮੈਨੂੰ ਲੱਗਾ ਸ਼ਹਿਰ ਜਿਹੜਾ ਗਰੂਜ਼ਨੀ ਹੈ। ਹੁਣ ਅਸੀਂ ਮੇਨ ਸ਼ਹਿਰ ਵੱਲ ਜਾਣ ਡੇ ਤੇ ਉੱਥੋਂ ਵੀ ਤੁਹਾਨੂੰ ਵਿਖਾਉਣਾ ਕਿਸ ਤਰ੍ਹਾਂ ਦਾ ਵਾ ਸ਼ਹਿਰ ਹੈ ਗਰੂਜ਼ਨੀ ਜਿਹੜਾ ਨਾ। ਮੈਂ ਕਹਿੰਦਾ ਵੀ ਕਮਾਲ ਦਾ ਸ਼ਹਿਰ ਖੂਬਸੂਰਤੀ ਨਾਲ ਸਜਾਇਆ। ਤੇ ਜਦੋਂ ਆਪਾਂ ਇਹ ਗੱਲ ਕਰਦੇ ਆ ਵੀ ਸਿਰਫ ਕੁਝ ਸਾਲਾਂ ਦੇ ਵਿੱਚ 2002 ਤੋਂ ਬਾਅਦ ਇੰਨੀ ਦੇਰ ਦੇ ਵਿੱਚ ਸ਼ਹਿਰ ਨੂੰ ਦੁਬਾਰਾ ਰੀਬਿਲਡ ਕਰ ਲੈਣਾ ਤੇ ਐਡਾ ਖੂਬਸੂਰਤੀ ਦੇ ਨਾਲ ਕਰ ਦੇਣਾ, ਕਿਆ ਕਮਾਲ ਦੀ ਗੱਲ ਹੈ। ਤੇ ਆਪਾਂ ਵੇਖਣ ਵਾਸਤੇ ਆਏ ਸ਼ਹਿਰ ਤੇ ਤੁਹਾਨੂੰ ਮੈਂ ਵਿਖਾਇਆ ਵੀ ਕਿਸ ਤਰ੍ਹਾਂ ਇਹਨਾਂ ਬਣਾਇਆ। ਉਹ ਜਗ੍ਹਾ ਪ੍ਰੈਜ਼ੀਡੈਂਟ ਦਾ ਘਰ ਆ ਉਸ ਪਾਸੇ, ਮਸਜਿਦ ਬੜੀ ਸੋਹਣੀ ਆ। ਉਹ ਮਸਜਿਦ ਵੇਖ ਜਿਵੇਂ ਉਧਰ ਨਹੀਂ ਆਪਣੇ ਉਹ ਸਾਹਮਣੇ ਇੱਥੇ ਝੰਡੇ ਲੱਗੇ ਆ ਨਾ, ਇਹ ਇੱਥੋਂ ਇਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਨਾ ਉਹਦਾ ਘਰ ਹੈ। ਇਧਰੋਂ ਮੇਨ ਗਲੀ ਹੈ ਜਿਹੜੀ ਸਜਾਈ ਇਹਨਾਂ ਨੇ। ਸਭ ਤੋਂ ਵਧੀਆ ਗੱਲ ਹੈ ਕਿ ਪੂਰੇ ਇਲਾਕੇ 'ਚ ਬੇਡਰ ਰੋਕਾ ਉਹ ਹਲਾਲ ਖਾਣਾ ਮਿਲਦਾ। ਆ ਦੋਵੇਂ ਸਟੇਟਾਂ ਹੈ ਮੁਸਲਿਮ ਸਟੇਟਾਂ ਨੇ ਦੋਵੇਂ। ਆ ਜੋ ਇਸ ਵੇਲੇ ਦਾ ਵਕਾਰ ਸਾਹਿਬ ਉਹ ਪ੍ਰੈਜ਼ੀਡੈਂਟ ਹਾਊਸ ਆ। ਆ ਮਸਜਿਦ ਹੈ ਬੜੀ ਸੋਹਣੀ ਖੂਬਸੂਰਤ ਮਸਜਿਦ ਮਾਸ਼ਾਅੱਲਾ। ਤੇ ਉਹ ਉੱਥੇ ਅੱਗੇ ਅਸੀਂ ਫੋਟੋ ਖਿੱਚ ਕੇ ਆਏ ਆ ਉਸ ਜਗ੍ਹਾ ਤੇ ਖਲੋ ਕੇ। ਤੇ ਇਧਰਲਾ ਮੇਨ ਸਟਰੀਟ ਬਣਾਈ ਉਹ ਤੁਹਾਨੂੰ ਮੈਂ ਵਿਖਾ ਕੇ ਲਿਆਉਣਾ ਵੀ ਕਿਸ ਤਰ੍ਹਾਂ ਦੀ ਆ। ਉਹ ਵੀ ਮੇਨ ਸਟਰੀਟ ਤੁਹਾਨੂੰ ਵਿਖਾਉਣਾ ਇੱਥੇ ਦੀ। ਕੀ ਆ Pakistan, come here video, bro. Why are you laughing? ਦੱਸ। Pakistan? India. No, Pakistan. Firefighting 1122. He's ਕਾਮਯਾਬਿੰਗ ਮੁਸ਼ਰਫ ਦੌਰ। ਮੁਸ਼ਰਫ ਦਾ ਦੌਰ ਚਾਹੀਦੀ ਪ੍ਰੀ ਮੁਸ਼ਰਫ ਦਾ ਦੌਰ ਚਾਹੀਦੀ ਸੀ। 1122 ਵਾਲੇ ਵੀ ਮੁਸ਼ਰਫ ਦੌਰ ਚਾਹੀਦੀ। Now ਦੌਰ No understand. Okay, thank you, bro. ਅੱਜ ਆਪਾਂ ਟੂਰ ਮਾਰ ਲਈ ਇਹਨਾਂ ਦੀ ਜਿਹੜੀ ਮੇਨ ਗਲੀ ਆ ਨਾ ਉਹਦਾ। ਆਇਆ ਛਤੜੀਆਂ ਲਾਈਆਂ ਕਿਉਂਕਿ ਇੱਥੇ ਮੀਂਹ ਬੜਾ ਪੈਂਦਾ ਏ ਤੇ ਸਾਡੇ ਵਰਗੇ ਲੋੜਮੰਦ ਲੋਕ ਇੱਥੋਂ ਛਤੜੀ ਲੈ ਕੇ ਜਾ ਸਕਦੇ ਹਾਂ। ਆ ਛਤੜੀਆਂ ਵਾਲੀ ਗਲੀ ਚ ਆ ਗਏ ਅਸੀਂ। ਹਾਂ ਛਤਰੀਆਂ ਵਾਲੀ ਗਲੀ ਆ ਗਈ। ਹਾਂ ਮਰੇਲਾ ਬਾਜ਼ਾਰ। ਹਾਂ ਮਰੇਲਾ ਮੈਨੇ ਛਤੜੀ। ਇਹ ਮੈਨੂੰ ਪਤਾ ਕਿਉਂ ਯਾਦ ਇੰਗਲਿਸ਼ ਦੇ ਵਿੱਚ ਹੂੰ। ਜਿਹੜੀ ਮੈਡਮ ਮੈਨੂੰ ਪੜਾਉਂਦੀ ਨਾ ਸਿਰ ਤੇ ਸਲੇਟਾ ਮਾਰਦੀ ਇਹਦੇ ਸਪੈਲਿੰਗ ਮੈਂ ਉਦੋਂ ਹੀ ਕਿਤੇ ਯਾਦ ਕੀਤੇ ਸੀ। ਹਾਂ ਇਹ ਗਲੀ ਸਜਾਈ ਆ ਬਹੁਤ ਸੋਹਣੀ ਆ। ਇਹ ਮੇਨ ਜਿਹੜੀ ਗਲੀ ਆ ਇਹਦੀ ਆ ਗਰੂਜ਼ਨੀ ਚਚਨੀਆਂ। ਤੇ ਇਹ ਹੈਗੀ ਸਾਰੀ ਸਟੇਟ ਦੀ ਰਿਪਬਲਿਕ ਆਫ ਚਚਨੀਆਂ ਤੇ ਬਹੁਤ ਸੋਹਣੀ ਗਲੀ ਆ। ਪੂਰਾ ਐਂ ਲੱਗਦਾ ਜਿਵੇਂ ਤੁਸੀਂ ਵੀ ਯੂਰਪ ਫਿਰਦੇ ਪਏ। ਕਿਆ ਕਮਾਲ ਦੀ ਬਣਾਈ ਗਲੀ। ਹਾਂ ਸਾਰੇ ਰੈਸਟੋਰੈਂਟ ਨੇ ਇਸ ਸਾਈਡ ਤੇ ਸਾਰੇ ਦੇ ਸਾਰੇ। ਇਧਰ ਹਾਈ ਰਾਈਜ਼ ਉੱਚੀਆਂ ਉੱਚੀਆਂ ਬਿਲਡਿੰਗਾਂ
ਲੋਕ ਆ ਕੇ ਘੁੰਮਦੇ ਫਿਰਦੇ ਨੇ ਇਸ ਗਲੀ 'ਚ ਡਿਨਰ ਜਿਵੇਂ ਲਾਸਟ ਟਾਈਮ ਆਪਾਂ ਬਾਕੂ ਗਏ ਸੀ ਉੱਥੇ ਵੀ ਇਸੇ ਤਰ੍ਹਾਂ ਮੇਨ ਸਟਰੀਟ ਬਣਾਈ ਇਹਨਾਂ ਨੇ ਸਾਈਡਾਂ ਦੇ ਰੈਸਟੋਰੈਂਟ ਸਾਰੇ ਜਿੰਨੇ ਵੀ ਟੂਰਿਸਟ ਬਾਹਰੋਂ ਆਉਂਦੇ ਨੇ ਉਹਨਾਂ ਦੇ ਘੁੰਮਣ ਨੂੰ ਜਾਂ ਲੋਕਲ ਆਉਣ ਜਾਂ ਇੰਟਰਨੈਸ਼ਨਲ ਆਉਣ ਓਵਰਆਲ ਬਹੁਤ ਸੋਹਣਾ ਹੈ ਵੀ ਐਕਸਪੀਰੀਅੰਸ ਵਧੀਆ ਰਿਹਾ ਸਾਡਾ ਗਰੂਜ਼ਨੀ ਚੈਚਨੀਆ ਘੁੰਮਣ ਦਾ ਪਹਿਲਾਂ ਆਪਾਂ ਪਿੰਡਾਂ ਪੁੰਡਾਂ 'ਚ ਘੁੰਮ ਕੇ ਆਏ ਤੇ ਹੁਣ ਮੈਂ ਆਖਿਆ ਆਪਾਂ ਟੂਰ ਮਾਰ ਕੇ ਆਉਂਦੇ ਆ ਮੇਨ ਸ਼ਹਿਰ ਦਾ ਕਿ ਸ਼ਹਿਰ ਕਿੱਦਾਂ ਦਾ ਚੈਚਨੀਆ ਤੇ ਤੁਹਾਨੂੰ ਲੱਗੇਗਾ ਨਹੀਂ ਮਹਿਸੂਸ ਹੀ ਨਹੀਂ ਹੋਏਗਾ ਕਿ ਇੱਥੇ ਕਦੀ ਵਾਰ ਹੋਈ ਹੈ ਕਦੀ ਕੋਈ ਲੜਾਈ ਹੋਈ ਹੈ ਹਾਂ ਇਹਨਾਂ ਕੋਲ ਟ੍ਰਾਂਸਲੇਸ਼ਨ ਕਰ ਕਰਕੇ ਆਪਾਂ ਪੁੱਛਣਾ ਵੀ ਕਰਦੇ Hafiz وطن sportsman. you Sportsman. ਸਪੋਰਟਸਮੈਨ ਵਾਟ ਸਪੋਰਟ ਜਦੋਂ ਮੈਂ ਫਾਈਟਰ By the ACB. ਕੈਨ ਯੂ ਫਾਈਟ ਵਿਦ ਮੀ Tuma ako ba? no ਕੁਸੂਨੇ ਚਪੇੜਾ ਵਾਲੇਕੁਮ ਸਲਾਮ ਵਰਹਿਮਤੁਲਾਹਿ ਵਬਰਕਾਤੁਹ Goodbye. Thank you. Thank you, bro. ਥੈਂਕ ਯੂ Me also You- fighter. ਯੂ Only fighting Gribi. Yeah, me also fighter. Chalo. you are in our vlog you can check on YouTube okay the video on YouTube Like and comment, okay? subscribe ਬਤਾ Subscribe ਵੀ ਕਰਦੇ ਆ ਜੀ. ਇੱਥੇ ਵੀ ਇਸ ਤਰ੍ਹਾਂ ਲਾਈਆਂ ਉਹਨਾਂ ਨੇ ਨਾ ਗੱਡੀਆਂ ਦੇ ਵਿੱਚ ਹੀ ਬਣਾਈਆਂ ਮਿਨੀ ਤੁਸੀਂ ਕਹ ਲਓ ਉਹਦੇ ਟਾਈਪ ਕੈਫੇ ਟਾਈਪ ਜੂਸ ਛੋਟਾ ਮੋਟਾ ਖਾਣ ਵਾਲਾ ਕਾਫੀ 버ਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਇੱਥੇ ਵੇਚਣ ਵਾਸਤੇ ਮਹਿੰਗਾ ਲਾਈਆਂ ਜੂਸ 250 ਰੁਪਏ ਦਾ. ਮਹਿੰਗਾ ਜੂਸ ਹੈ ਉਸ ਤੋਂ ਬਾਅਦ 200 ਰੁਪਏ ਦਾ 150 ਰੁਪਏ ਦਾ. ਹਾਂ ਗੋਰੋ ਬੋਰੋ 버ਗਰ. No burger. What is this? ਅੰਮਾ ਇਹਦੇ ਚ ਕੀ ਆ? ਹਾਂ ਉਹ ਛਲੀਆਂ. ਲੈ ਲਾ ਫਿਰ 1 cup, how much? Yes, price, this. 250, 200 рублей, 150. ਲਿਖ ਕੇ ਦੱਸ ਮਾਂ. $250 ਰੁਪਏ ਦਾ ਆ ਲਾ. ਆ ਸਭ ਤੋਂ ਛੋਟਾ ਕਿੰਨੇ ਦਾ? ਅੰਮਾ ਲੁੱਟਦੀ ਪਈ ਆ ਤੋਂ ਛੋਟਾ 150 ਰੁਪਏ ਦਾ ਤੇ ਨਾਲ ਪੀਣ ਨੂੰ ਕੀ ਹੈ? ਉਹਨੂੰ ਕੀ ਪਤਾ ਟ੍ਰਾਂਸਲੇਟਰ ਖੋਲ ਟ੍ਰਾਂਸਲੇਟਰ ਉਹ ਤਾਂ ਕਹਿੰਦਾ- ਵਕਾਰ ਲੈ ਲਾ ਮੈਂ ਇੱਕ ਮਿੰਟ ਅੱਗੋਂ ਹੋ ਲਾ ਠੀਕ ਹੈ. ਇਸੇ ਤਰ੍ਹਾਂ ਇੱਧਰ ਵੀ ਸਾਈਡਾਂ ਤੇ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਉਸ ਸਾਈਡ ਤੇ ਵੀ ਘੁੰਮਣ ਵਾਲੇ ਆਉਂਦੇ ਨੇ ਤੇ ਖਾਣ ਪੀਣ ਵਾਲਾ ਉਹਨਾਂ ਨੇ ਛੋਟੇ ਛੋਟੇ ਕੈਫੇ ਟਾਈਪ ਗੱਡੀਆਂ ਦੇ ਵਿੱਚ ਹੀ ਬਣਾਏ ਨੇ ਇਹ ਦੋਵਾਂ ਪਾਸੇ ਆ ਬਲਕਿ ਬਹੁਤ ਲੰਬਾ ਬਾਜ਼ਾਰ ਹੈ ਇਧਰੋਂ ਜਦੋਂ ਆਵਾਂਗੇ ਜਾਵਾਂਗੇ ਅੱਗੇ ਤਕਰੀਬਨ ਕੋਈ 1.5 ਕਿਲੋਮੀਟਰ ਤੋੜ ਤੱਕ ਬਾਜ਼ਾਰ ਹੈ ਇਹ ਗਰੂਜ਼ਨੀ ਦਾ ਜਿਹੜਾ ਮੇਨ ਜਿਹੜਾ ਬਾਜ਼ਾਰ ਆ ਇਹ ਉਹ ਗਰੂਜ਼ਨੀ ਦਾ ਤੇ ਅਸੀਂ ਇੱਥੇ ਘੁੰਮਣ ਆਏ ਆ ਤੇ ਵਧੀਆ ਓਵਰਆਲ ਲੱਗਾ ਸਾਨੂੰ ਸਾਰਾ ਘੁੰਮ ਘੁਮਾ ਕੇ ਅੱਜ ਕੁੱਲ ਮਿਲਾ ਕੇ ਕਹੀਏ ਵੀ ਐਕਸਪੀਰੀਅੰਸ ਵਧੀਆ ਰਿਹਾ ਅਸੀਂ ਰੁਕੇ ਕਿਤੇ ਵੀ ਨਹੀਂ ਦੁਪਹਿਰ ਦਾ ਐਵੇਂ ਘੁੰਮਣ ਹੀ ਡਏ ਆ ਕੋਈ ਆਪਾਂ ਸਟੇ ਨਹੀਂ ਕੀਤਾ ਕੋਈ ਆਪਾਂ ਉੱਥੇ ਕੀ ਕਹਿੰਦੇ ਆ ਕਮਰਾ ਨਹੀਂ ਲਿਆ ਘੁੰਮ ਫਿਰ ਕੇ ਗੁਜ਼ਾਰਾ ਕੀਤਾ ਹਾਲੇ ਜਾ ਕੇ ਹੁਣ ਇੱਥੋਂ ਘੁੰਮ ਕੇ ਫਿਰ ਜਾ ਕੇ ਕਿਤੇ ਰੈਸਟ ਕਰਦੇ ਤੇ ਇਹਦੇ ਨਾਲ ਹੀ ਦੋ ਇਜਾਜ਼ਤ ਮਿਲਦੇ ਆ ਫਿਰ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਰੱਬ ਰੱਖਾ